ਅਮੂਮੀ ਤਾਸਰ ਦਿੱਤਾ ਜਾਂਦਾ ਕਿ ਤੁਸੀਂ ਨਾ ਸ਼ਹਿਰ ਦੇ ਡਿਪਟੀ ਕਮਿਸ਼ਨਰ ਹੋ। एक और खुशखबरी है। ਫੈਸਲਾਬਾਦ ਇੱਕ ਤੋਹਫਾ ਆਉਣ ਲੱਗਾ ਸੀ ਜਿਹੜਾ ਸਭ ਤੋਂ ਵੱਡਾ ਸੀ ਮੈਟਰੋ ਦਾ, ਤੁਸੀਂ ਉਹ ਬੰਦ ਕਰਵਾਤਾ। गवर्नमेंट के रुपये नाल ते हर बंदा काम कर लै। ਕੁਝ ਸਿਹਤ ਵੱਲ ਵੀ ਤਵੱਜੋ ਤੁਸੀਂ ਦਿੱਤੀ ਇਸ 1.5 ਸਾਲ ਦੇ ਵਿੱਚ। नो सिंगल पेनी फ्रॉम द गवर्नमेंट। ਜਿਹੜੀ ਅਸੀਂ ਗੁਸਤਾਖੀ ਹੋ ਗਈ ਸੀ ਫੈਸਲਾਬਾਦੀਆਂ ਕੋਲੋਂ। भी अगले 25 साल की प्लानिंग करके 26 प्रोजेक्ट मैं लेके आया। अस्सलाम वालेकुम। डिप्टी कमिश्नर फैसलाबाद कैप्टन रिटायर्ड नदीम नासर ਸਾਹਿਬ ਅਰਸਾ 1.5 ਸਾਲ ਤੋਂ ਫੈਸਲਾਬਾਦ ਦੇ ਵਿੱਚ ਡਿਪਟੀ ਕਮਿਸ਼ਨਰ ਨੇ। ਇਹਨਾਂ ਨੇ ਆਪਣੇ ਦੌਰ ਦੇ ਵਿੱਚ ਕਿਹੜੇ ਕੰਮ ਕੀਤੇ ਉਹ ਅੱਜ ਇਹਨਾਂ ਦੇ ਕੋਲੋਂ ਪੰਜਾਬੀ, ਕਿਉਂਕਿ ਫੈਸਲਾਬਾਦ ਦੀ ਜ਼ੁਬਾਨ ਆ ਤੇ ਪੰਜਾਬੀ ਦੇ ਵਿੱਚ ਸਾਰੀਆਂ ਗੱਲਾਂ ਬਾਤਾਂ ਕਰਾਂਗੇ। अस्सलाम वालेकुम सर। वालेकुम अस्सलाम। ਅੱਛਾ ਸਰ, ਇਹ ਦੱਸੋ ਕਿ ਇੱਕ ਬਿਊਟੀਫਿਕੇਸ਼ਨ ਦਾ ਅਮਲ ਤੁਸੀਂ ਸ਼ੁਰੂ ਕੀਤਾ ਸੀਗਾ। ਜਦੋਂ ਇਹ ਸ਼ੁਰੂ ਕੀਤਾ ਤੇ ਲੋਕਾਂ ਨੇ ਬੜਾ ਲਾ ਪਾਈ ਤੇ ਇhtਜਾਜ ਤੇ ਡਰਾਮੇ ਇਹ ਉਹ। ਹੁਣ ਉਹੀ ਲੋਕ ਕਹਿੰਦੇ ਆ ਕਿ ਯਾਰ ਇੱਕ ਬਾਜ਼ਾਰ ਕਰਤਾ, 7 ਬਾਜ਼ਾਰਾਂ ਦਾ ਕੀ ਕਸੂਰ ਹੈਗਾ? ਉਹ 7 ਬਾਜ਼ਾਰ ਕਿਦੋਂ ਸ਼ੁਰੂ ਕਰਨੇ ਆ? ਵੇਖੋ ਜੀ, ਜਦੋਂ ਵੀ ਕੋਈ ਨਵਾਂ ਕੰਮ ਸ਼ੁਰੂ ਹੁੰਦਾ ਹੈ ਲੋਕਾਂ ਦੀਆਂ ਐਪਰੀਹੈਂਸ਼ਨਸ ਹੁੰਦੀਆਂ ਨੇ ਔਰ ਉਹ ਉਸ ਦੀ ਇੱਕ ਰਾਈਟ ਰੀਜ਼ਨ ਵੀ ਹੁੰਦੀ ਹੈ। ਲੋਕਾਂ ਦੇ ਕਾਰੋਬਾਰ ਨੇ ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਲੋਕਾਂ ਨੂੰ ਬਾਜ਼ ਔਕਾਤ ਇਤਮਾਦ ਦਾ ਵੀ ਫੁਕਦਾਨ ਹੁੰਦਾ ਹੈ, ਉਹਦੀ ਵਜ੍ਹਾ ਤੋਂ ਇਹ ਪ੍ਰੋਬਲਮਸ ਹੁੰਦੇ ਨੇ। ਲੇਕਿਨ ਇਹ ਜਦੋਂ ਮਨਸੂਬਾ ਸ਼ੁਰੂ ਹੋਇਆ ਇਸ ਦਾ ਇਹ ਸਟਾਰਟ ਇਸ ਤੋਂ ਹੋਇਆ ਕਿ ਅਸੀਂ ਪਹਿਲੇ ਇੱਥੇ ਇਨਕਰੋਚਮੈਂਟ ਦੀ ਰਿਮੂਵਲ ਕੀਤੀ ਔਰ ਉਹ ਫੈਸਲਾਬਾਦ ਦੀ ਜਿਹੜੀ ਇਨਕਰੋਚਮੈਂਟ ਦੀ ਰਿਮੂਵਲ ਹੋਈ ਹੈ ਹਿਸਟੋਰੀਕਲੀ कभी आज तक तारीखी तौर पर फैसलाबाद इतनी एंटी इंक्रोचमेंट नहीं जितनी हो गई। और असी फोकस ये किया कि अगर फैसलाबाद शहर को ठीक करना है और इंक्रोचमेंट के हवाले नाल ठीक करना है तो घंटाघर को ठीक करना बड़ा जरूरी है। घंटाघर फैसलाबाद का फेस है ताकि इतने टूरिज्म हो, इतने लोग आन, इतने कारोबार मावां भैणां जिहड़ियां भी आंदियां ने उन्होंने आसानी हो। उस वास्ते असी फिर जब इंक्रोचमेंट हो गई CM साहब ने प्रेजेंटेशन दी और पूरा प्लान पेश किया। उस वो प्लान CM साहब को बहुत पसंद आया। फैसलाबाद नाल तमाम जिले के प्रोजेक्ट ब्यूटिफिकेशन के स्टार्ट होए। ठीक है, असी जो प्रोजेक्ट दिते उस घंटाघर के 8 बाजार, उस तो बाद डिचकोट वह एक मेन जो रोड है बाजार वो साडा मंसूराबाद उत्थे चूँकि बहुत ज़्यादा एंटी इंक्रोचमेंट हुई, उत्थे रेहड़ियाँ सानू सारियां खाली होया तो उन्होंने ठीक करना जरूरी सी। और तीसरा चक जुमरा मोची बाजार तकरीबन 370 के करीब जी है शॉप्स वगैरह इलीगल थड़े वो गिराए गए और उन्होंने खुला किया गया। वो करके अलहमदुलिल्लाह जो स्टार्ट होया तो लोगों की एप्रीहेंशन सी कि कदों कंप्लीट होएगा, पता नहीं ये हुकूमत को पैसे भी हैं या नहीं, ये किस तरह का डिज़ाइन होएगा। पैसे है उदा अलहमदुलिल्लाह गवर्नमेंट को पैसे हैं और इस वास्ते स्पेसिफिक बजट जो है गवर्नमेंट ने दिता है और ये अलहमदुलिल्लाह इस महीने के एंड तक कंप्लीट हो जाएगा। कचहरी बाजार ठीक है। अगले 2 बाजारों के टेंडर प्रोसेस चले गए। अच्छा। और बाकी ਜਿਹੜੇ 5 ਰਹਿ ਜਾਣਗੇ ਉਹਨਾਂ ਦੇ ਡਿਜ਼ਾਈਨ ਇਨ ਪ੍ਰੋਸੈਸ ਹੈ। ਨੈਕਸਟ ਪਾਰਟ ਸਾਡੇ ਸੁਣਨ ਵਾਲੇ ਨੂੰ ਬਾਜ਼ਾਰਾਂ ਦੇ ਨਾਮ ਦੱਸ ਦਈਏ, ਚਲੋ ਖੁਸ਼ ਹੋ ਜਾਣਗੇ। ਉਹ ਬਾਜ਼ਾਰਾਂ ਤੇ ਖੁਸ਼ ਹੋਣਗੇ। 2 ਸਾਡੇ ਲੇਕਿਨ ਜੰਗ ਬਾਜ਼ਾਰ ਹੈ ਔਰ ਅਮੀਨਪੁਰ ਬਾਜ਼ਾਰ ਇਹ ਸੈਕੰਡ ਫੇਜ਼ ਦੇ ਟੈਂਡਰ ਹੋ ਰਹੇ ਨੇ। ਉਸ ਤੋਂ ਬਾਅਦ ਚਿਨਿਓਟ ਔਰ ਉਸੇ ਤਰ੍ਹਾਂ ਜਿਸ ਤਰ੍ਹਾਂ ਇੱਕ ਲਾਈਨ ਚ ਆਉਂਦੇ ਜਾਣਗੇ ਉਸੇ ਤਰ੍ਹਾਂ ਕਰਦੇ ਉਸ ਤਰ੍ਹਾਂ। ਲੇਕਿਨ ਇੱਕ ਹੋਰ ਖੁਸ਼ਖਬਰੀ ਹੈ ਕਿ ਜਿੰਨੇ ਵੀ ਬਾਜ਼ਾਰ ਨੇ ਉਹਨਾਂ ਦੀ ਫੈਸਕੋ ਨਾਲ ਸਾਡਾ ਐਗਰੀਮੈਂਟ ਹੋ ਚੁੱਕਾ ਹੈ ਕਿ ਬਿਜਲੀ ਅੰਡਰਗਰਾਉਂਡ ਉਹ ਪਹਿਲੇ ਹੀ ਕਰ ਦੇਣ। ਅਮੂਮੀ ਤਾਸਰ ਦਿੱਤਾ ਜਾਂਦਾ ਕਿ ਤੁਸੀਂ ਨਾ ਸ਼ਹਿਰ ਦੇ ਡਿਪਟੀ ਕਮਿਸ਼ਨਰ ਹੋ। 8 ਬਾਜ਼ਾਰਾਂ ਦਾ ਕੰਮ ਹੋ ਰਿਹਾ, ਦੂਸਰੇ ਤੀਸਰੇ ਹੋ ਰਹੇ। ਬਿਊਟੀਫਿਕੇਸ਼ਨ ਦਾ ਕੰਮ ਜੜ੍ਹਾਂ ਵਾਲਾ, ਝੁਮਰਾ, ਠੀਕ ਹੈ, ਉਸ ਤੋਂ ਬਾਅਦ ਡਿਚਕੋਟ ਹੋ ਗਿਆ ਜਾਂ ਸਮੁੰਦਰੀ, ਉਹਨਾਂ ਵਾਸਤੇ ਵੀ ਖੁਸ਼ਖਬਰੀ ਸੁਣਾਈਏ ਕਿ ਤੁਹਾਡੇ ਵੱਲ ਵੀ ਅਸੀਂ ਆਉਣ ਲੱਗੇ। ਇਕੱਲਾ ਸ਼ਹਿਰ ਤੇ ਫੋਕਸ ਨਹੀਂ ਕੀਤਾ। ਡਿਚਕੋਟ ਦਾ ਬਾਜ਼ਾਰ ਜਿਹੜਾ ਵੇਖੋ ਤੁਸੀਂ ਉਹ ਤਕਰੀਬਨ 2200 ਫੁੱਟ ਦਾ ਬਾਜ਼ਾਰ ਹੈ। ਅੱਛਾ। ਬਹੁਤ ਇਸ ਤੋਂ ਡਬਲ ਹੈ। ਠੀਕ ਹੈ। ਜਿਹੜਾ ਅਸੀਂ ਕਰ ਰਹੇ ਹਾਂ ਉਹਦੀ ਇਸੇ ਮਹੀਨੇ ਦੇ ਐਂਡ ਤੋਂ ਵੀ ਕੰਪਲੀਟ ਹੋ ਰਿਹਾ। अच्छा। पूरा ब्यूटीफाई ਉਹਦੇ ਤੁਸੀਂ ਅਗਰ ਡਿਚਕੋਟ ਦੀ ਤੁਹਾਨੂੰ ਤਸਵੀਰਾਂ ਦੇ ਦੇਂਗੇ ਵੀਡੀਓਜ਼ ਵੀ ਉਹ ਤੁਸੀਂ ਵੇਖੋ। ਇਸੇ ਤਰ੍ਹਾਂ ਚੱਕ ਜੁਮਰਾ, ਤੁਸੀਂ ਚੱਕ ਜੁਮਰਾ ਅੱਜ ਤੋਂ 1.5 ਮਹੀਨੇ ਬਾਅਦ ਜਾਓਗੇ ਤੁਸੀਂ ਵੇਖੋਗੇ ਕਿ ਇਹ ਬਾਜ਼ਾਰ ਚੱਕ ਜੁਮਰਾ ਦੇ ਵਿੱਚ ਵੀ ਹੋ ਸਕਦਾ ਕਿ ਉਹ ਡਿਜ਼ਾਈਨ ਵੀ ਤੁਹਾਨੂੰ ਦੇ ਦਿੰਦੇ। ਤੇ ਇਸੇ ਤਰੀਕੇ ਨਾਲ ਜੜ੍ਹਾਂ ਵਾਲਾ ਦੇ ਵਿੱਚ ਕਿਉਂਕਿ ਸਾਡਾ ਪ੍ਰੋਜੈਕਟ ਜੜ੍ਹਾਂ ਵਾਲੇ ਚੱਲ ਰਿਹਾ ਸੀ ਇੱਕ PCP ਦਾ। ਠੀਕ ਹੈ। ਪੰਜਾਬ ਸਿਟੀਜ਼ ਪ੍ਰੋਗਰਾਮ ਦੇ ਤਹਿਤ ਇੱਕ ਪ੍ਰੋਜੈਕਟ ਚੱਲ ਰਿਹਾ ਸੀ ਤਕਰੀਬਨ 5 ਅਰਬ ਰੁਪਏ ਦਾ, ਜਿਹਦੇ ਵਿੱਚ ਸੀਵਰੇਜ ਸਿਸਟਮ ਲੱਗਣਾ ਸੀ ਔਰ ਡਿਸਪੋਜ਼ਲ ਬਣਨੇ ਸਨ। ਉਹ ਪ੍ਰੋਜੈਕਟ ਪਿਛਲੇ 3 ਸਾਲ ਤੋਂ ਬੰਦ ਸੀ। ਠੀਕ ਹੈ। ਜੜ੍ਹਾਂ ਵਾਲੇ ਦੇ ਲੋਕਾਂ ਨੂੰ ਪਤਾ ਹੈ ਕਿ ਕੰਟਰੈਕਟਰਸ ਦੀ ਆਪਸ ਦੇ ਵਿੱਚ ਲਿਟੀਗੇਸ਼ਨ ਦੀ ਵਜ੍ਹਾ ਤੋਂ ਪ੍ਰੋਜੈਕਟ ਬੰਦ ਸੀ। ਠੀਕ ਹੈ। ਅਸੀਂ ਕੰਟਰੈਕਟਰਸ ਨੂੰ ਬਿਠਾਇਆ, ਕੇਸ ਅਸੀਂ ਲੜਿਆ ਔਰ ਉਹ 6 ਮਹੀਨੇ ਪਹਿਲੇ 6 ਮਹੀਨੇ ਦੇ ਵਿੱਚ ਮੈਂ ਉਹ ਕੇਸ ਖਤਮ ਕਰਵਾਏ, ਸਾਰੇ ਦੁਬਾਰਾ ਉਹਦਾ ਕੰਮ ਸ਼ੁਰੂ ਕਰਾਇਆ। ਅੱਜ ਅਲਹਮਦੁਲਿਲਾ ਉਹ 98% ਤੇ ਪਹੁੰਚ ਗਿਆ ਉਹ ਪ੍ਰੋਜੈਕਟ। ਅੱਛਾ, ਫੈਸਲਾਬਾਦ ਦੇ ਜਿਹੜੇ ਸਿਹਤ ਦੇ ਮਸਾਇਲ ਆ ਨਾ ਜੀ, ਉਹ ਕੋਈ ਘਟਣ ਦਾ ਨਾਮ ਨਹੀਂ ਲੈਣ ਡੇ। ਜਿਹੜੇ ਵੀ ਅਸੀਂ ਹਸਪਤਾਲਾਂ ਦੇ ਵਿੱਚ ਦੇਖ ਲਈਏ ਤੇ ਉਹਦੇ ਵਿੱਚ ਨਾ ਲੋਕਾਂ ਦੀ ਜਿਹੜੀ ਤਾਦਾਦ ਆ ਉਹ ਬਹੁਤ ਜ਼ਿਆਦਾ ਵਾ। ਜਿਸ ਤਰ੍ਹਾਂ ਸਾਡਾ ਫੈਸਲਾਬਾਦ ਦਾ ਰਾਈਡ ਹਸਪੀਟਲ ਆ, ਉੱਥੇ ਅਗਰ ਸਵੇਰ ਨੂੰ ਜਾ ਕੇ ਦੇਖ ਲਈਏ ਤੇ ਜਗ੍ਹਾ ਹੀ ਨਹੀਂ ਹੁੰਦੀ। ਕੁਝ ਸਿਹਤ ਵੱਲ ਵੀ ਤਵੱਜੋ ਤੁਸੀਂ ਦਿੱਤੀ ਇਸ 1.5 ਸਾਲ ਦੇ ਵਿੱਚ। ਵੇਖੋ ਇਸ ਤਰ੍ਹਾਂ ਹੈ ਕਿ ਮੈਂ ਕੋਈ ਐਸਾ ਹਸਪੀਟਲ ਨਹੀਂ ਹੈ ਜਿਸ ਵਿੱਚ ਨਾ ਗਿਆ। ਮੈਂ ਸਮਝਦਾ ਕਿ ਜੜ੍ਹਾਂ ਵਾਲਾ ਦਾ ਜਿਹੜਾ ਹਸਪੀਟਲ ਹੈ
वीकेस्ट साढ़ा जोड़ा लिंक है ना वो जनाला दा हॉस्पिटल है और इतनी आबादी है लेकिन उस हॉस्पिटल की कैपेसिटी इतनी नहीं है। उसका असी प्रोजेक्ट एक बना के भेजा है। देखो डिप्टी कमिश्नर के दो तरह के काम होंगे। एक डिप्टी कमिश्नर का काम होता है डे टू डे अफेयर, आवाम की तकलीफात, आवाम की एप्लीकेशन आ रही है, डिपार्टमेंट्स काम नहीं कर रहे, उन्होंने को काम लेना। उस तो बड़ा जो काम है वो मैं समझना कि डिप्टी कमिश्नर का यह काम है कि अगले 5 साल यह जिला किस तरह होएगा, अगले 10 साल यह जिला किस तरह होएगा, इस चीज़ को मद्देनजर रखने इन्हों कहते हैं विजन प्लानिंग भी अगले 25 साल की प्लानिंग करके 26 प्रोजेक्ट मैं लेके आया। 26 प्रोजेक्ट जी वो 26 प्रोजेक्ट इस एडीपी ਦੇ ਵਿੱਚ ਆਣ, ਅਗਲੇ ਏਡੀਪੀ ਦੇ ਵਿੱਚ ਆਣ, ਲੇਕਿਨ ਉਹ ਮੈਂ ਤੁਹਾਨੂੰ ਲਿਸਟ ਦੇਾਂਗੇ, ਤੁਸੀਂ ਵੇਖੋਗੇ ਕਿ ਅਗਲੇ 10 ਸਾਲ ਦੇ ਵਿੱਚ ਉਹ 26 ਪ੍ਰੋਜੈਕਟ ਕਿਸੇ ਨਾ ਕਿਸੇ ਟਾਈਮ ਤੇ ਗਵਰਨਮੈਂਟ ਦੀ ਪ੍ਰਾਇੋਰਟੀਜ਼ ਦੇ ਵਿੱਚ ਰਹਿੰਦੇ ਹੋਣੇ ਉਹ ਪ੍ਰੋਜੈਕਟ ਕੰਪਲੀਟ ਹੋਣੇ ਨੇ। ਅੱਛਾ ਔਰ ਉਹ ਜ਼ਰੂਰਤ ਹੈ ਫੈਸਲਾਬਾਦ ਕੋਈ ਪੰਜ ਕਿ ਸਾਡੇ ਸ਼ਹਿਰੀਆਂ ਨੂੰ ਦੱਸੋ ਕਿ ਤੁਸੀਂ ਮੈਂ ਦੱਸ 25 ਕਰਕੇ ਚੱਲੇ ਹੋ। ਵੇਖੋ ਗੱਲ ਹੈ ਇੱਕ ਤੁਹਾਡਾ ਪ੍ਰੋਜੈਕਟ ਹੈ, ਤੁਹਾਡੇ ਕੋਲ ਇੱਕ ਕਨਾਲ ਰੋਡ ਹੈ ਇੱਕ ਹੀ ਹੈ ਜੀ। ਔਰ ਉਹ ਵੀ ਮੈਂ ਸਮਝਦਾ ਜਿਸ ਤਰ੍ਹਾਂ ਬਣਨਾ ਚਾਹੀਦਾ ਸੀ ਨਹੀਂ ਬਣਿਆ। ਠੀਕ ਹੈ। ਅਸੀਂ ਉਹਨੂੰ ਰੀਮਾਡਲ ਕਰਦਾ ਪ੍ਰੋਜੈਕਟ ਇੱਕ ਜਿਹੜਾ ਉਹ ਦਿੱਤਾ ਔਰ ਇਹ ਸਾਰੀ ਪੋਲੀਟੀਕਲ ਲੀਡਰਸ਼ਿਪ ਜਿਹੜੀ ਔਨ ਬੋਰਡ ਹੈ ਠੀਕ ਹੈ। ਉਹਦੇ ਉੱਤੇ ਅਸੀਂ ਸਾਰੇ ਇਹਨਾਂ ਨੇ ਵਿਖਾਇਆ ਔਰ ਸਾਰਿਆਂ ਨੇ ਐਗਰੀ ਕੀਤਾ ਕਿ ਵਾਕਈ ਇਹ ਪ੍ਰੋਜੈਕਟ ਹੋਣੇ ਚਾਹੀਦੇ। ਠੀਕ ਹੈ। ਦੂਸਰਾ ਹੈ ਕਿ ਫੋਰ ਐਗਜ਼ਾਮਪਲ ਇੱਕ ਬੰਦਾ ਜੰਗ ਰੋਡ ਤੇ ਰਹਿੰਦਾ, ਉਹਨੇ ਮੋਟਰਵੇ ਤੇ ਜਾਣਾ, ਉਹ ਕਿਉਂ ਕਨਾਲ ਰੋਡ ਤੇ ਜਾਵੇ? ਉਹ ਨਾੜਾ ਲੈ ਤੇ ਤੁਸੀਂ ਉਹਨੂੰ ਐਕਸਪ੍ਰੈਸ ਵੇ ਦਿਓ ਨਾ ਤੇ ਉਹ ਮੋਟਰਵੇ ਤੇ ਚੜੇ। ਬਿਲਕੁਲ ਹੋਣਾ ਚਾਹੀਦਾ। ਤੀਸਰਾ ਤੁਸੀਂ ਲਾਹੌਰ ਜਾਣਾ ਹੈ, 170 ਕਿਲੋਮੀਟਰ ਦਾ ਰਸਤਾ, ਤੁਸੀਂ ਪਹਿਲੇ ਸਾਈਆਂ ਵਾਲਾ ਜਾਓਗੇ, ਫਿਰ ਤੁਸੀਂ ਪਿੰਡੀ ਭੱਟੀਆਂ ਜਾਓਗੇ ਤੇ ਫਿਰ ਜਾਓਗੇ ਲਾਹੌਰ। ਬਿਲਕੁਲ ਜੀ। ਤਾਂ ਉਸ ਤੋਂ ਬਿਹਤਰ ਨਹੀਂ ਸਤਿਆਨਾ ਤੋਂ ਤੁਹਾਨੂੰ ਐਕਸਪ੍ਰੈਸ ਵੇ ਬਣਾ ਕੇ ਦਈਏ ਤੇ ਤੁਸੀਂ ਜਾ ਕੇ ਤਾਂਦਲਿਆਂ ਦੇ ਉੱਤੇ ਮੋਟਰਵੇ ਇੰਟਰਚੇਂਜ ਹੋਵੇ ਤੇ ਇਹ 110 ਕਿਲੋਮੀਟਰ 105 ਕਿਲੋਮੀਟਰ ਬਣਦਾ, ਤੁਸੀਂ 1 ਘੰਟੇ ਲਾਹੌਰ ਪਹੁੰਚ ਜਾਓ। ਸਤਿਆਣੇ ਰੋਡ ਵਾਲੇ ਨੂੰ ਖੁਸ਼ਖਬਰੀ ਵੱਡੀ ਦੇਣ ਮੈਂ ਡਿਆ ਸੀ। ਕਹਿ ਰਿਹਾ ਕਿ ਇਸੇ ਤਰ੍ਹਾਂ ਮਿਲਤ ਐਕਸਪ੍ਰੈਸ ਵੇ, ਮਿਲਤ ਐਕਸਪ੍ਰੈਸ ਜਿਹੜਾ ਮਿਲਤ ਰੋਡ ਔਰ ਉਹ ਪਿੱਛੇ ਲੋਕ ਜਿਹੜੇ ਰਹਿੰਦੇ ਨੇ ਉਹਨਾਂ ਨੇ ਕਿਉਂ ਕਨਾਲ ਰੋਡ ਤੋਂ ਉਤਰਨੇ ਔਰ ਫਿਰ ਪਿੱਛੇ ਜਾਣਾ? ਬਿਲਕੁਲ ਜੀ। ਉਹ ਉਸ ਸਾਈਡ ਤੋਂ ਐਕਸਪ੍ਰੈਸ ਇਹ ਤੇ ਤਿੰਨੋਂ ਪ੍ਰੋਜੈਕਟ ਹੈ। ਦੂਸਰੀ ਮੈਂ ਇਹ ਸਮਝਣਾ ਕਿ ਜਿਹੜਾ ਤੁਹਾਡਾ ਬਾਈਪਾਸ ਹੈ ਇਹਨੂੰ ਰਿੰਗ ਰੋਡ ਬਣਨਾ ਚਾਹੀਦਾ। ਇਹ ਬਾਈਪਾਸ ਇਸ ਤਰ੍ਹਾਂ ਹੈ ਕਿ ਇਹ ਅੱਜ ਫੋਰ ਐਗਜ਼ਾਮਪਲ ਇਹ 50 ਫੁੱਟ ਦਾ ਰੋਡ ਹੈ, ਇਹਨੂੰ ਜਿਸ ਤਰ੍ਹਾਂ ਲਾਹੌਰ ਦਾ ਰਿੰਗ ਰੋਡ ਹੈ ਉਸੇ ਤਰ੍ਹਾਂ ਇੰਟਰਚੇਂਜਸ ਪ੍ਰੋਪਰ ਬਣਾ ਕੇ ਇਹਨੂੰ ਪ੍ਰੋਪਰ ਉਹ ਅਦਰਵਾਈਜ਼ ਇਹ ਗਲੀ ਬਣ ਜਾਣੀ ਅਗਲੇ 10 ਸਾਲ ਵਿੱਚ। ਇੱਥੇ ਲੋਕਾਂ ਨੇ ਦੁਕਾਨਾਂ ਬਣਾਉਣੀਆਂ ਨੇ, ਪਲਾਜ਼ੇ ਬਣਾਉਣੇ ਨੇ, ਇਹ ਗਲੀ ਬਣ ਜਾਏਗੀ, ਉਹੀ ਟ੍ਰੈਫਿਕ ਦੇ ਮਸਾਇਲ ਹੋਣਗੇ ਜਿਹੜੇ ਸ਼ਹਿਰ ਦੇ ਵਿੱਚ ਨੇ। ਇਸ ਵਾਸਤੇ ਡੈਡੀਕੇਟਿਡ ਜਿਸ ਤਰ੍ਹਾਂ ਮੋਟਰਵੇ ਹੈ ਰਿੰਗ ਰੋਡ ਲਾਹੌਰ ਦਾ ਪਿੰਡੀ ਦਾ ਬਣ ਰਿਹਾ, ਇਹ ਇਸ ਤਰ੍ਹਾਂ ਬਣਨਾ ਚਾਹੀਦਾ, ਅਸੀਂ ਉਹ ਪ੍ਰਪੋਜ਼ ਕੀਤਾ ਹੈ। ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਟ੍ਰੈਫਿਕ ਦੇ ਮਸਾਇਲ ਨੇ ਵੇਖਿਆ ਵੱਡੀ ਬਹੁਤ ਵੱਡੀ ਹੈ। ਅਸੀਂ ਇਹ ਪ੍ਰਪੋਜ਼ ਕੀਤਾ ਹੈ ਕਿ ਜਿਹੜੇ ਤੁਹਾਡੇ ਕੋਲ ਫੋਰ ਐਗਜ਼ਾਮਪਲ ਇੱਥੋਂ ਤੁਸੀਂ ਅਗਰ ਸਤਿਆਨਾ ਰੋਡ ਤੇ ਜਾ ਰਹੇ ਹੋ ਤੇ ਤੁਸੀਂ ਜਾਣ ਵਾਲੀ ਜਿਹੜੀ ਟ੍ਰੈਫਿਕ ਹੈ ਉਹਨੂੰ ਬਾਜ਼ਾਰ 'ਚ ਗੁਜ਼ਾਰੋ, ਉਸ ਵਾਸਤੇ ਇੱਕ ਫਲਾਈਓਵਰ ਦਿਓ ਜਾਣ ਵਾਲੇ ਵਾਸਤੇ ਸਤਿਆਣੇ ਰੋਡ ਤੇ। ਸਤਿਆਨਾ ਰੋਡ ਜਿਸ ਟਾਈਮ ਤੁਸੀਂ ਉਤਰੋ ਅੱਗੇ ਤੁਹਾਡਾ ਗੇਟਾਂ ਦਾ ਚੌਕ ਆਉਂਦਾ ਹੈ। ਬਿਲਕੁਲ ਆ ਗਿਆ। ਉਹ ਗੇਟਾਂ ਦਾ ਚੌਕ ਤੋਂ ਸਭ ਤੋਂ ਜ਼ਿਆਦਾ ਟ੍ਰੈਫਿਕ ਬਲਾਕ ਹੁੰਦੀ, ਉੱਥੇ ਤੁਸੀਂ ਅੰਡਰਪਾਸ ਦੇ ਦਿਓ। ਅੱਛਾ। ਠੀਕ ਹੋ ਗਿਆ। ਫਿਰ ਤੁਹਾਡਾ ਇਹ ਦੋ ਮਨਸੂਬੇ ਤੁਸੀਂ ਦੇ ਦਿੱਤੇ ਆ। ਮਤਲਬ ਅਸੀਂ ਦਿੱਤੇ ਨੇ, ਪ੍ਰਪੋਜ਼ ਕੀਤੇ Propose ਨੇ, ਕੀਤੇ ਨੇ। ਇਨਸ਼ਾਅੱਲਾ ਅਪਰੂਵ ਕਰੇਗੀ ਗਵਰਨਮੈਂਟ ਔਰ ਇਹ ਹੋਣਗੇ। ਅੱਲਾਹ ਤਾਲਾ ਖੈਰ ਕਰੇ, ਹਾਲਾਤ ਠੀਕ ਹੋਣ, ਫਾਈਨੈਂਸ਼ੀਅਲ ਰਿਸੋਰਸਸ ਗਵਰਨਮੈਂਟ ਕੋਲ ਹੋਣ। ਅਸੀਂ ਤੇ ਪਲੈਨਿੰਗ ਕਰਨੀ ਬਿਲਕੁਲ ਇਸ ਤਰ੍ਹਾਂ ਹੀ ਔਰ ਅਸੀਂ ਉਹਨੂੰ ਪੁਸ਼ ਵੀ ਕਰ ਰਹੇ ਹਾਂ। ਕੋਈ ਐਸਾ ਡਿਪਾਰਟਮੈਂਟ ਨਹੀਂ ਜਿਸ ਦੇ ਨਾਲ ਅਸੀਂ ਜਾ ਕੇ ਮੀਟਿੰਗ ਨਾ ਕੀਤੀ ਹੋਵੇ। ਅੱਛਾ। ਔਰ ਅਸੀਂ ਪੁਸ਼ ਨਾ ਕੀਤਾ ਕਿ ਇਹ ਪ੍ਰੋਜੈਕਟ ਸਾਨੂੰ ਚਾਹੀਦੇ ਨੇ। ਉਸ ਤੋਂ ਬਾਅਦ ਸਾਡਾ ਹੈ ਜੜਾਲਾ ਹਸਪੀਟਲ, ਉੱਥੇ ਅਸੀਂ ਪ੍ਰਪੋਜ਼ ਕੀਤਾ ਕਿ ਉੱਥੇ ਤੁਹਾਡਾ 400 ਬੈੱਡਡ ਹਸਪੀਟਲ ਹੋਣਾ ਚਾਹੀਦਾ, 4 ਅਰਬ ਰੁਪਏ ਦਾ। ਉਹ ਜਨਰਲ ਹਸਪੀਟਲ ਬਣੇ ਤਾਂ ਕਿ ਜੜਾ ਵਾਲੇ ਨੂੰ ਬੰਦੇ ਨੂੰ ਕਿਸੇ ਵੀ ਚੀਜ਼ ਵਾਸਤੇ ਅਲਾਈਡ ਹਸਪੀਟਲ ਨਾ ਆਉਣਾ ਪਏ। ਠੀਕ ਹੋ ਗਿਆ। ਉਸ ਤੋਂ ਬਾਅਦ ਸਾਡੇ ਕੋਲ ਇਹ ਤੁਸੀਂ ਜਾਂਦੇ ਹੋ ਰੋਡਾਂ ਦੇ ਉੱਤੇ, ਇਹ ਤੁਸੀਂ ਵੇਖਿਆ ਹੋਵੇਗਾ ਕਿ ਜਿਹੜੇ ਐਡਿਕਟਸ ਨੇ, ਨਸ਼ਈ ਨੇ, ਉਹ ਪਏ ਨੇ। ਕੋਈ ਐਸਾ ਇਦਾਰਾ ਨਹੀਂ ਹੈ ਪ੍ਰਾਈਵੇਟ ਸੈਕਟਰ ਦੇ ਵਿੱਚ ਲੇਕਿਨ ਇਨਹਿਊਮਨ ਉਹਨਾਂ ਨਾਲ ਟ੍ਰੀਟਮੈਂਟ ਕੀਤੀ ਜਾਂਦਾ ਹੈ। ਅਸੀਂ ਮੇਰੇ ਖਿਆਲ ਹੈ ਪੰਜਾਬ ਦਾ ਸਟੇਟ ਆਫ ਆਰਟ ਪਹਿਲਾ ਡਰੱਗ ਰਿਹੈਬਿਲਿਟੇਸ਼ਨ ਸੈਂਟਰ ਪ੍ਰਪੋਜ਼ ਕੀਤਾ ਹੈ ਇਸ ਵਾਸਤੇ ਕਿ ਇੱਥੇ ਬਣਨਾ ਚਾਹੀਦਾ ਹੈ। ਉਹਦੇ ਵਿੱਚ ਲੋਕਾਂ ਦੀ ਜਿਹੜੀ ਉਹ ਹੋਣੀ ਚਾਹੀਦੀ। ਫਿਰ ਤੁਹਾਨੂੰ ਪਤਾ ਹੋਏਗਾ ਜਿਹੜੇ ਲੋਕ ਖੁੜਿਆਂ ਵਾਲਾ ਰਹਿੰਦੇ ਨੇ ਜਾਂ ਇੰਡਸਟਰੀਅਲਿਸਟ ਨੇ, ਖੁੜਿਆਂ ਵਾਲਾ ਜਿਹੜਾ ਚੌਕ ਹੈ ਉਸ ਤੇ 3-3 ਘੰਟੇ ਟ੍ਰੈਫਿਕ। ਬਿਲਕੁਲ ਸਹੀ। ਅਸੀਂ ਉਹਦਾ ਇੱਕ ਪੂਰਾ ਇੰਜੀਨੀਅਰਿੰਗ ਸੋਲੂਸ਼ਨ ਲੈ ਕੇ ਆਏ ਹਾਂ। ਉੱਥੇ ਅੰਡਰਪਾਸਿਸ ਬਣੇ, ਓਵਰਹੈਡ ਬ੍ਰਿਜਸ ਬਣੇ ਤਾਂ ਕਿ ਉੱਥੇ ਟ੍ਰੈਫਿਕ 1 ਮਿੰਟ ਵਾਸਤੇ ਨਾ ਰੁਕੇ। ਇਸ ਤਰ੍ਹਾਂ ਮੱਕੂਆਣਾ ਬਾਈਪਾਸ ਹੈ, ਉਸ ਦਾ ਅਸੀਂ ਪ੍ਰਪੋਜ਼ ਕੀਤਾ। ਫਿਰ ਜਿਹੜੀਆਂ ਆਬਾਦੀਆਂ ਸਾਈਡਾਂ ਵਾਲੀਆਂ ਨੇ ਉਹਨਾਂ ਦਾ ਅਸੀਂ ਪ੍ਰਪੋਜ਼ ਕੀਤਾ ਕਿ ਉਹਨਾਂ ਦਾ ਸੀਵਰੇਜ ਸਿਸਟਮ ਠੀਕ ਹੋਵੇ। ਅਸੀਂ ਇਸੇ ਤਰ੍ਹਾਂ ਪ੍ਰਪੋਜ਼ ਕੀਤਾ ਕਿ ਜਿਹੜਾ ਇੱਕ ਤਾਂਦਲਿਆਂ ਨੂੰ ਰੋਡ ਜਾ ਰਿਹਾ ਰਿਚਕੋਟ ਤੋਂ, ਉਹ ਰੋਡ ਬਣਨਾ ਚਾਹੀਦਾ ਹੈ। ਉਸੇ ਤਰ੍ਹਾਂ ਫਿਰ ਅਸੀਂ ਮਤਲਬ ਮਲਟੀਪਲ ਪ੍ਰੋਜੈਕਟਸ ਨੇ ਜਿਹੜੇ ਅਸੀਂ 25 ਪ੍ਰੋਜੈਕਟ ਐਸੇ ਨੇ ਜਿਹੜੇ ਤੁਸੀਂ 26 ਐਸੇ ਨੇ ਜਿਹੜੇ 26 ਤੁਸੀਂ ਪ੍ਰਪੋਜ਼ ਕਰਦੇ, ਜਿਹੜੇ ਮੁਕੰਮਲ ਹੋਏ ਕੋਈ 2-4 ਉਹ ਵੀ ਦੱਸੋ ਨਾ ਸਾਨੂੰ ਕਿ ਅਸੀਂ ਮੁਕੰਮਲ ਵੀ ਕੀਤੇ 1.5 ਸਾਲਾਂ 'ਚ। ਅੱਛਾ, ਇਸ ਤਰ੍ਹਾਂ ਹੈ ਕਿ ਸਾਡੇ ਜਿਹੜੇ ਪ੍ਰੋਜੈਕਟਸ ਨੇ 3-4 ਸਟਰੀਮਸ ਚੱਲਦੀਆਂ ਨੇ। ਠੀਕ ਹੈ। ਇੱਕ ਪ੍ਰੋਜੈਕਟ ਹੈ ਜਿਹੜਾ ਪੀਐਸਟੀਪੀ ਦਾ ਪ੍ਰੋਜੈਕਟ ਹੈ ਫੈਡਰਲ ਗਵਰਨਮੈਂਟ ਦਾ। ਇੱਕ ਪ੍ਰੋਜੈਕਟ ਹੈ ਉਹ ਜਿਹੜਾ ਏਡੀਪੀ ਦਾ ਪ੍ਰੋਜੈਕਟ ਹੈ ਗਵਰਨਮੈਂਟ ਆਫ ਪੰਜਾਬ ਦਾ। ਤੀਸਰਾ ਪ੍ਰੋਜੈਕਟ ਹੈ ਜਿਹੜਾ ਡਿਸਟ੍ਰਿਕਟ ਦੇ ਪ੍ਰੋਜੈਕਟ।
ਚੌਥੇ ਪ੍ਰੋਜੈਕਟ ਇਹ ਨੇ ਜਿਹੜਾ ਡਿਪਟੀ ਕਮਿਸ਼ਨਰ ਕਮਿਊਨਿਟੀ ਨੂੰ ਮੋਬਿਲਾਈਜ਼ ਕਰਕੇ ਕਰਦਾ ਹੈ। ਠੀਕ ਹੈ। ਮੈਂ ਇਸ ਆਖਰੀ ਤੇ ਆਵਾਂਗਾ, ਲੇਕਿਨ ਜਦੋਂ ਪੈਸੇ ਹੁੰਦੇ ਨੇ ਨਾ, ਜੇ ਗਵਰਨਮੈਂਟ ਪ੍ਰੋਜੈਕਟ ਦਿੰਦੀ ਸਾਰੇ ਕਰ ਲੈਂਦੇ ਨੇ। ਪ੍ਰੋਜੈਕਟ ਉਹ ਹੈ ਜਿਹੜਾ ਤੁਸੀਂ ਖੁਦ ਕੀਤਾ ਹੋਵੇ, ਆਖਰੀ ਤੁਸੀਂ ਕਮਿਊਨਿਟੀ ਨੂੰ ਮੋਬਿਲਾਈਜ਼ ਕਰਕੇ ਕੀਤਾ ਹੋਵੇ। ਤੁਸੀਂ ਅੱਜ ਜਾਓ ਲਾਈਟ ਹਸਪਤਾਲ ਦੇ ਵਿੱਚ, ਲਾਈਟ 2 ਦੇ ਵਿੱਚ, ਮੈਂ DHQ ਦੀ ਗੱਲ ਕਰ ਰਿਹਾ, ਤੁਸੀਂ ਉਹਦਾ ਪੀਟਸ ਬਲਾਕ ਜਾ ਕੇ ਵੇਖੋ, ਪੂਰਾ 7 ਕਰੋੜ ਦੀ ਲਾਗਤ ਦੇ ਨਾਲ ਫਿਲੈਂਥਰੋਪਿਸਟ ਨੇ ਬਣਾ ਕੇ ਦਿੱਤਾ ਹੈ, ਔਰ ਸਿਰਫ ਸਾਡੀ ਗੁੱਡਵਿਲ ਤੇ ਬਣਾ ਕੇ ਦਿੱਤਾ ਹੈ। ਅੱਜ ਤੁਸੀਂ ਜਾਓਗੇ ਉਸ ਜੈਸਾ ਪੀਟਸ ਬਲਾਕ ਕੋਈ ਨਹੀਂ ਹੈ। ਠੀਕ ਹੈ। ਉੱਥੇ ਗਿਆ ਮੈਂ ਪਹਿਲੇ ਦਫਾ ਗਿਆ ਤੇ ਪਾਣੀ ਰਸ ਰਿਹਾ ਸੀ ਉਹਦੇ, ਅੱਛਾ। ਉਹ ਅਸੀਂ ਬਣਾ ਕੇ ਦਿੱਤਾ ਹੈ। ਲਾਲਿਆ ਅਮਰ ਹਸਪੀਟਲ, ਮੈਂ ਇਹ ਤੁਹਾਡੀ ਵਿਸਾਸਤ ਨਾਲ ਲੋਕਾਂ ਨੂੰ ਖੁਸ਼ਖਬਰੀ ਦੇਣਾ ਚਾਹੁੰਦਾ, ਇਹ ਉਹ ਹਸਪੀਟਲ ਹੈ ਜਿਹੜਾ ਡਿਪਟੀ ਕਮਿਸ਼ਨਰ ਰੈਡ ਕ੍ਰਿਸੈਂਟ ਦਾ ਚੇਅਰਮੈਨ ਹੈ, ਉਹਦੇ ਵਿੱਚ ਸਾਡੇ ਨਾਲ ਇੰਡਸਟਰੀਅਲਿਸਟ ਨੇ। ਅਸੀਂ ਸਟੇਟ ਆਫ ਦਾ ਆਰਟ ਡਾਇਲਿਸਿਸ ਸੈਂਟਰ ਬਣਾ ਰਹੇ ਹਾਂ, ਔਰ ਸ਼ਾਇਦ ਪਾਕਿਸਤਾਨ ਦਾ ਸਭ ਤੋਂ ਵੱਡਾ ਡਾਇਲਿਸਿਸ ਸੈਂਟਰ ਇਹ ਹੋਏਗਾ। ਪਾਕਿਸਤਾਨ ਦਾ? ਜੀ ਇਨਸ਼ਾਅੱਲਾ। ਇਤਨਾ SIUT ਸਿੰਧ ਦੇ ਕੋਲ ਵੀ ਇਹ ਨਹੀਂ ਹੈ, PKLI ਦੇ ਵਿੱਚ ਵੀ ਇਤਨੇ ਡਾਇਲਿਸਿਸ ਨਹੀਂ ਹੋਣਗੇ ਜਿਤਨੇ ਇੱਥੇ ਅਸੀਂ ਕਰਨ ਜਾ ਰਹੇ ਹਾਂ। ਫਿਰ ਸਾਡਾ ਐਗਰੀਮੈਂਟ ਹੋ ਗਿਆ ਇੱਕ ਕਿਸੇ ਬੰਦੇ ਦੇ ਨਾਲ, ਸਾਨੂੰ ਉਹ ਇੱਥੇ ਸਟੇਟ ਆਫ ਦਾ ਆਰਟ ਮਸ਼ੀਨਾਂ ਲਾ ਕੇ ਦੇ ਰਿਹਾ ਟੈਸਟ ਦੀਆਂ। ਕੋਈ ਦੁਨੀਆ ਦਾ ਟੈਸਟ, ਬਲੱਡ ਟੈਸਟ ਹੋਵੇ, MRI ਹੋਵੇ, CT ਸਕੈਨ ਹੋਵੇ, 1 ਰੁਪਇਆ ਨਹੀਂ, ਪਰਚੀ ਫੀਸ ਵੀ ਕੋਈ ਨਹੀਂ ਹੋਏਗੀ ਕਿਸੇ ਵੀ, ਹਰ ਸ਼ੈ ਫ੍ਰੀ, ਹਰ ਚੀਜ਼ ਫ੍ਰੀ। ਅਸੀਂ ਤਕਰੀਬਨ 1.5 ਲੱਖ ਟੈਸਟ ਇੱਕ ਦਿਨ 'ਚ ਕਰ ਸਕਦੇ ਹਾਂ, ਉਹ ਇੰਨੀ ਕੈਪੈਸਿਟੀ ਉਹਦੀ। ਉਹ ਅਸੀਂ ਸ਼ੁਰੂ ਕਰ ਰਹੇ ਹਾਂ। ਤੇ ਉਹ ਤੇ ਰੁਪਈਏ ਵੀ ਗਵਰਨਮੈਂਟ ਦੇ ਸੀ ਵਾਹ ਲਵਾਏ ਹੋਣਾ ਫਿਰ? ਕੋਈ ਗਵਰਨਮੈਂਟ ਦਾ ਰੁਪਇਆ ਨਹੀਂ, ਮੈਂ ਉਹੀ ਤਾਂ ਕਹਿ ਰਿਹਾ, ਗਵਰਨਮੈਂਟ ਦੇ ਰੁਪਈਏ ਨਾਲ ਤੇ ਹਰ ਬੰਦਾ ਕੰਮ ਕਰ ਲੈਂਦਾ। ਅੱਛਾ। ਨੋ ਸਿੰਗਲ ਪੈਨੀ ਫਰਮ ਦ ਗਵਰਨਮੈਂਟ। ਅੱਛਾ। ਠੀਕ ਹੋ ਗਿਆ। ਉਸ ਤੋਂ ਬਾਅਦ ਤੁਸੀਂ ਚਲੇ ਜਾਓ ਚਿਲਡਰਨ ਹਸਪੀਟਲ ਦੇ ਵਿੱਚ। ਚਿਲਡਰਨ ਹਸਪੀਟਲ ਦੇ ਵਿੱਚ ਆਟਿਜ਼ਮ ਸੈਂਟਰ ਜਾ ਕੇ ਵੇਖੋ, ਐਸਾ ਆਟਿਜ਼ਮ ਸੈਂਟਰ ਪੂਰੇ ਪੰਜਾਬ ਦੇ ਵਿੱਚ, ਹੁਣ ਲਾਹੌਰ ਵਿੱਚ ਇੱਕ ਸਟੇਟ ਆਫ ਦਾ ਆਰਟ ਬਣਿਆ, ਕਿਸੇ ਛੋਟੇ ਹਸਪੀਟਲ ਵਿੱਚ ਨਹੀਂ ਹੈ। ਜਿਨ੍ਹਾਂ ਨੂੰ ਫਿਜ਼ੀਓਥੈਰੇਪੀ ਦੀ ਜ਼ਰੂਰਤ ਹੈ, ਸਪੀਚ ਥੈਰੇਪੀ ਦੀ ਜ਼ਰੂਰਤ ਹੈ, ਜੇ ਬੋਲ ਨਹੀਂ ਸਕਦੇ, ਸੁਣ ਨਹੀਂ ਸਕਦੇ, ਟ੍ਰੇਨਿੰਗ ਦੀ ਜ਼ਰੂਰਤ ਹੈ, ਕੋਈ ਹੋਰ ਡਿਸੇਬਿਲਿਟੀ ਹੈ, ਉਹਨਾਂ ਵਾਸਤੇ ਉਹ ਜਾ ਕੇ ਵੇਖੋ, ਉਹ ਅਸੀਂ ਬਣਾ ਕੇ ਦਿੱਤਾ ਹੈ। ਇਸ ਸ਼ਹਿਰ ਦੇ ਅੰਦਰ ਲਾਇਬ੍ਰੇਰੀਜ਼, ਤੁਸੀਂ ਅੱਜ ਅਗਰ ਪਾਰਕ 'ਚ ਜਾਓ ਨਾ, ਬਾਗ ਜਿਨਾਹ ਦੇ ਵਿੱਚ, ਜਾਂ ਤੁਸੀਂ ਜਾਓ D ਗਰਾਊਂਡ ਦੇ ਵਿੱਚ, ਉਹ ਲੋਕੀ ਆਉਂਦੇ ਨੇ ਹੁਣ ਸਿਰਫ ਲਾਇਬ੍ਰੇਰੀ ਵੇਖਣ। ਤੀਸਰੀ ਲਾਇਬ੍ਰੇਰੀ ਬਣ ਰਹੀ ਹੈ, ਗਵਰਨਮੈਂਟ ਦਾ 1 ਪੈਨੀ ਉਹਦੇ ਤੇ ਖਰਚਾ ਨਹੀਂ ਹੋਇਆ। ਇਹ ਪੈਸੇ ਕਿੱਥੋਂ ਆ ਰਹੇ ਜੋ ਗਵਰਨਮੈਂਟ ਨੇ? ਇਹ ਆਵਾਮ ਦੇ, ਇਹ ਜਿਹੜੇ ਇੰਡਸਟਰੀਅਲਿਸਟ ਨੇ। ਅੱਛਾ। ਅਸੀਂ ਉਹਨਾਂ ਨੂੰ ਰਿਕੁਐਸਟ ਕਰਦੇ ਹਾਂ ਕਿ ਇਹ ਸਾਨੂੰ ਚੀਜ਼ ਬਣਾ ਕੇ ਦਿਓ, ਉਹ ਖੁਦ ਬਣਾ ਕੇ ਦਿੰਦੇ ਨੇ। ਉਹਨਾਂ ਨੂੰ ਸਾਡੇ ਉੱਤੇ ਇਤਮਾਦ ਹੈ, ਇਤਬਾਰ ਹੈ। ਸਭ ਤੋਂ ਵੱਡੀ ਗੱਲ ਇਤਮਾਦ ਦੀ। ਮੈਂ ਇੱਕ ਤੁਹਾਨੂੰ ਹੋਰ ਚੀਜ਼ ਦੱਸਾਂ, ਲੋਕਾਂ ਨੂੰ ਪਤਾ ਨਹੀਂ ਹੈ। ਇੱਕ ਚੀਜ਼ ਹੈ ਕੋਰਨੀਅਲ ਬਲਾਈਂਡ ਪੇਸ਼ੈਂਟ। ਇੱਕ ਤੁਸੀਂ ਵੇਖੋਗੇ ਕਿ ਕਿਸੇ ਕੋਈ ਲੋਕ ਹੁੰਦੇ ਨੇ, ਉਹਨਾਂ ਦੀ ਅੱਖਾਂ ਦੇ ਉੱਤੇ ਇੱਕ ਝਿੱਲੀ ਜਿਹੀ ਆਉਂਦੀ, ਉਹ ਬਲਾਈਂਡਨੈਸ ਹੋ ਜਾਂਦੀ ਹੈ। ਅੱਛਾ। ਉਸ ਦਾ ਪਾਕਿਸਤਾਨ ਦੇ ਵਿੱਚ ਇਲਾਜ ਇਹ ਹੈ ਕਿ ਉਹ ਤੁਸੀਂ ਕੋਰਨੀਆ ਪੂਰਾ ਟ੍ਰਾਂਸਪਲਾਂਟ ਕਰੋ। ਅੱਛਾ। ਠੀਕ ਹੈ। ਸਾਡੇ ਕੋਲ ਇੱਕ ਟਰਸਟ ਸੀ ਜਿਹੜੀ ਮੈਂਗਲ ਸਾਹਿਬ ਨੇ ਬਣਾਈ ਸੀ, ਲਾਇਲਪੁਰ ਆਈ ਟਰਸਟ, ਜਾਂ ਬਾਅਦ ਦੇ ਜਿਹੜੇ ਡਿਪਟੀ ਕਮਿਸ਼ਨਰ ਆਏ ਨੇ, ਲੇਕਿਨ ਉਸ ਵਾਸਤੇ ਇੰਪੋਰਟ ਕਰਨਾ ਪੈਂਦਾ ਸੀ ਕੋਰਨੀਆ। ਉਸ ਇੱਕ ਕੋਰਨੀਆ ਨੂੰ ਇੰਪੋਰਟ ਕਰਕੇ ਲਾਉਣ ਦੀ ਟੋਟਲ ਜਿਹੜੀ ਕਾਸਟ ਹੈ 6 ਲੱਖ ਰੁਪਏ ਹੈ। ਅੱਛਾ। ਇੱਕ ਪੇਸ਼ੈਂਟ ਦੀ। ਅਸੀਂ ਕੀ ਕੀਤਾ ਕਿ ਸੋਸ਼ਲ ਮੋਬਿਲਾਈਜ਼ਰ ਭਰਤੀ ਕੀਤੇ। ਭਰਤੀ ਇਹ ਕੀਤੇ ਕਿ ਕਿਸੇ ਨੂੰ ਕਿਹਾ, ਪਾਸਬਾਨ ਵਾਲੇ ਮੇਜਰ ਸਾਹਿਬ ਨੂੰ ਕਿਹਾ, ਫਰੂਕ ਸਾਹਿਬ ਨੂੰ ਕਿਹਾ, ਜੋ ਸਾਡੇ ਉਹ ਨੇ ਕੈਲਾਸ਼ ਵਾਲੇ ਨੇ, 2-4 ਹੋਰ ਸਾਡੇ ਦੋਸਤ ਯਾਰ ਨੇ, ਉਹਨਾਂ ਨੂੰ ਕਿਹਾ ਕਿ ਜੀ ਅਗਰ ਇਹ ਸਾਡੇ ਬੰਦੇ ਲੋਕਾਂ ਨੂੰ ਹਸਪੀਟਲ ਦੇ ਵਿੱਚ ਮੋਟੀਵੇਟ ਕਰੇ, ਔਰ ਲੋਕ ਕਹਿਣ ਕਿ ਅਗਰ ਸਾਡਾ ਪੇਸ਼ੈਂਟ ਖੁਦਾ ਨਾ ਖਾਸਤਾ ਉਹਦੀ ਡੈਥ ਹੋ ਜਾਂਦੀ ਹੈ ਤੇ ਉਹ ਡੋਨੇਟ ਕਰ ਦੇ ਕਰਦੀਆਂ, ਤੇ ਕਿੰਨੀ ਵੱਡੀ ਗੱਲ ਹੈ। ਅੱਛਾ। ਲੋਕਾਂ ਦੀ ਬਿਨਾਈ ਵਾਪਸ ਆ ਸਕਦੀ ਹੈ। ਉਹਨਾਂ ਨੇ ਕਿਹਾ ਜੀ ਠੀਕ ਹੈ, ਤੁਸੀਂ ਬੰਦੇ ਰੱਖੋ, ਅਗਰ ਉਹ ਇੱਕ ਕੋਰਨੀਆ ਲੈ ਕੇ ਆਏਂਗੇ, ਅਸੀਂ ਤੁਹਾਡੇ ਸੋਸ਼ਲ ਮੋਬਿਲਾਈਜ਼ਰ ਨੂੰ 5000 ਰੁਪਏ ਦੇਂਗੇ। ਅੱਛਾ। ਅਸੀਂ ਸੈਂਕੜੋਂ ਕੋਰਨੀਆ ਲੋਕਲੀ ਪਾਕਿਸਤਾਨ ਦੇ ਵਿੱਚ ਲਾਇਲਪੁਰ ਆਈ ਟਰਸਟ, ਔਰ ਇਸ ਪਿਛਲੇ 1 ਸਾਲ ਦੇ ਵਿੱਚ ਓਨਲੀ ਆਰਗੇਨਾਈਜੇਸ਼ਨ ਇਨ ਪਾਕਿਸਤਾਨ ਜਿਹੜੀ ਲੋਕਲ ਲੈਵਲ ਤੇ ਕੋਰਨੀਆ ਰਿਟਰੀਵ ਵੀ ਕਰ ਰਹੀ ਹੈ ਔਰ ਫ੍ਰੀ ਆਫ ਕਾਸਟ ਟ੍ਰਾਂਸਪਲਾਂਟ ਵੀ ਕਰ ਰਹੀ ਹੈ। 300 ਪੇਸ਼ੈਂਟ ਨੂੰ ਕਰ ਚੁੱਕੇ ਹਾਂ ਪਿਛਲੇ 1 ਸਾਲ ਦੇ ਵਿੱਚ। ਠੀਕ ਹੈ ਨਾ, ਕਰੋੜਾਂ ਰੁਪਏ ਬਚਾ ਲਏ। ਮਲਟੀਪਲ ਪ੍ਰੋਜੈਕਟਸ ਨੇ। ਇਹ ਤੁਸੀਂ ਪਿਛਲੇ ਸਾਲ ਵੀ ਬਾਰਿਸ਼ ਵੇਖੀ, ਸ਼ਹਿਰ ਦੇ ਵਿੱਚ 38 ਜਗ੍ਹਾ ਦੇ ਉੱਤੇ ਪਾਣੀ ਖੜਾ ਹੁੰਦਾ ਸੀ। 38 ਜਗ੍ਹਾ ਦੇ 38 ਬਿਲਕੁਲ ਹੁੰਦਾ ਸੀ। ਹੁਣ ਤੁਸੀਂ ਵੇਖੋਗੇ ਇਨਸ਼ਾਅੱਲਾ ਤੁਹਾਨੂੰ ਜਿਹੜੀ ਜਗ੍ਹਾ ਤੇ ਤੁਸੀਂ ਵੇਖੋ ਪਾਣੀ ਖੜਾ ਹੁੰਦਾ ਸੀ, ਕੰਮ ਚੱਲ ਰਿਹਾ। ਫਿਰ ਅਸੀਂ CM ਸਾਹਿਬਾਂ ਨੇ ਰਿਕੁਐਸਟ ਕੀਤੀ ਕਿ ਸ਼ਹਿਰ ਦਾ ਸਭ ਤੋਂ ਵੱਡਾ ਮਸਲਾ ਸੀਵਰੇਜ ਹੈ। ਅੱਜ ਵੀ ਉਹ ਸਭ ਤੋਂ ਵੱਡਾ ਮਸਲਾ ਹੈ। ਫਿਰ ਅਸੀਂ ਸ਼ੁਰੂ ਕਰਾਇਆ ਕਿ ਜੀ ਇਹਨੂੰ ਕਿਸ ਤਰ੍ਹਾਂ ਠੀਕ ਕਰਨਾ ਹੈ। ਅਸੀਂ ਪ੍ਰੋਜੈਕਟ ਇੱਕ ਪ੍ਰਪੋਜ਼ ਕੀਤਾ, 10 ਅਰਬ ਰੁਪਏ ਦੀ ਸਕੀਮਾਂ, ਉਸ ਦੀ ਫੰਡਿੰਗ ਰਿਲੀਜ਼ ਕਰਾਈ। ਅੱਜ ਵੀ ਉਹਦੇ ਉੱਤੇ ਲੱਗੇ ਹੋਏ ਹਾਂ। ਕੱਲ੍ਹ ਵੀ ਮੈਂ ਵਿਜ਼ਿਟ ਕਰਨ ਗਿਆ ਹਾਂ। ਇਨਸ਼ਾਅੱਲਾ ਜੰਗ ਰੋਡ ਦੀ ਸਾਰੀ ਆਬਾਦੀਆਂ ਦਾ ਟ੍ਰਾਂਸਫਰ ਲੱਗ ਰਿਹਾ, ਸਾਰਾ ਠੀਕ ਹੋਏਗਾ। ਮਿਲਰਤ ਰੋਡ ਫਾਈਨਲ ਸਟੇਜਸ पे, ਦਾਊਦ ਚੌਕ ਡਿਸਪੋਜ਼ਲ ਦੀ ਫੋਰਸਮੈਨ ਫਾਈਨਲ ਸਟੇਜਸ ਦੇ ਉੱਤੇ, तमाम ड्रेन्स की जी अपलिफ्टिंग है फाइनल स्टेजेस से, और इंशाल्लाह ये
ਇੱਕ ਸਾਲ ਦੇ ਅੰਦਰ ਫੈਸਲਾਬਾਦ ਸ਼ਹਿਰ ਦੇ ਮਲਟੀਪਲ ਏਰੀਆਜ਼ ਜਿਹੜੇ ਨੇ ਜਿਨ੍ਹਾਂ ਦੇ ਕ੍ਰੋਨਿਕ ਸੀਵਰੇਜ ਇਸ਼ੂਸ ਹਨ ਇਨਸ਼ਾਅੱਲਾ ਹੱਲ ਹੋਣਗੇ। ਫਿਰ ਗਲੀਆਂ ਦੇ ਜਿਹੜੇ ਮਸਲੇ ਨੇ ਉਸ ਵਾਸਤੇ 12 ਅਰਬ ਦਾ ਪ੍ਰੋਜੈਕਟ ਚੱਲ ਰਿਹਾ ਕਿ ਗਲੀਆਂ ਨੂੰ ਹੀ ਹੁਣ ਅਸੀਂ ਪੱਕਾ ਕਰਨਾ ਹੈ। ਗਲੀਆਂ ਦੇ ਵਿੱਚ ਸੀਵਰੇਜ ਲਾਈਨ ਜਿੱਥੇ ਪਾਣੀ ਉਹ ਪਾਣੀ ਹੈ, ਜਿੱਥੇ ਸੀਵਰੇਜ ਸਿਸਟਮ ਨਹੀਂ ਉਹ ਸੀਵਰੇਜ ਸਿਸਟਮ ਲਾਣਾ ਹੈ ਔਰ ਉਹਦੇ ਤੇ ਗਲੀ ਪੱਕੀ ਕਰਨੀ ਹੈ। ਇਹ ਸਾਰਾ ਪ੍ਰੋਜੈਕਟ ਹੈ। ਉਸ ਤੋਂ ਬਾਅਦ PDP 2 ਆ ਰਿਹਾ, ਪੂਰੇ ਸ਼ਹਿਰ ਨੂੰ ਕਵਰ ਕਰਾਂਗੇ। ਫਿਰ ਹੁਣ ਤੁਸੀਂ ਇੱਥੇ ਜੜਾਲ ਰੋਡ ਤੇ ਚਲੇ ਜਾਓ, ਮੱਕੂ ਆਨਾ ਕੋਈ ਪੁੱਛਣ ਵਾਲਾ ਨਹੀਂ ਪੁੱਛਦਾ ਉੱਥੇ, ਨੇਠੜੀ ਆ ਜਾਓ ਕੋਈ ਪੁੱਛਣ ਵਾਲਾ ਨਹੀਂ। ਬਿਲਕੁਲ ਸਹੀ। ਅੱਜ ਉਹ ਸਾਰੇ ਅਸੀਂ ਸੀਵਰੇਜ ਸਿਸਟਮ ਉੱਥੇ ਪੈ ਰਿਹਾ, ਜਾ ਕੇ ਤੁਸੀਂ ਵੇਖੋ ਨੇਠੜੀ ਦੇ ਵਿੱਚ ਸੀਵਰੇਜ ਸਿਸਟਮ ਇਹਦੇ ਵਿੱਚ ਪੈ ਰਿਹਾ, ਜਿਹੜੇ ਤੁਹਾਡੇ ਧਨੋਲਾ ਵਾਲੀ ਸਾਈਡ ਦੀਆਂ ਆਬਾਦੀਆਂ ਨੇ ਉਹਦਾ ਸਾਰਾ। ਫਿਰ ਉਹ ਮਲਟੀਪਲ ਐਸੇ ਕੰਮ ਨੇ ਜਿਹੜੇ ਅਸੀਂ ਕੀਤੇ ਨੇ। ਸ਼ੂਗਰ ਸੈਸ ਦੀਆਂ 70 ਕਿਲੋਮੀਟਰ ਦੀ ਰੋਡਾਂ ਅਸੀਂ ਬਣਾਈਆਂ ਨੇ। ਸ਼ੂਗਰ ਸੈਸ ਜਿਹੜਾ ਡਿਸਟ੍ਰਿਕਟ ਫੰਡਸ ਪਿਆ ਸੀ ਔਰ ਮੁxtਲਿਫ ਇਲਾਕੇ ਦੀਆਂ। ਫਿਰ ਮਸਾਲੀ ਗਾঁव 23 ਮਸਾਲੀ ਗਾँव ਆ ਰਹੇ ਨੇ, ਉਹਨਾਂ ਦੇ ਕੰਸਲਟੈਂਟ ਨੇ ਸਾਰਾ ਕੰਮ ਪੂਰਾ ਕਰ ਦਿੱਤਾ, ਉਹ ਕੰਮ ਸ਼ੁਰੂ ਹੋਣ ਵਾਲਾ। ਇਹ ਸਾਰੀ ਅਸੀਂ ਭੇਜੇ ਨੇ ਨਾ, ਬਿਲਕੁਲ ਸਹੀ, ਕਿ ਇਹ ਸਾਨੂੰ ਕੰਮ ਕਰਕੇ ਦਿਓ। ਸਾਡੇ ਪੋਲੀਟੀਕਲ ਲੀਡਰਸ਼ਿਪ ਔਰ ਸਾਰੇ ਮਿਲ ਕੇ ਹੀ ਅਸੀਂ ਇਹ ਸਾਰੇ ਕੰਮ ਕੀਤੇ ਨੇ। ਉਸ ਤੋਂ ਇਲਾਵਾ ਮਲਟੀਪਲ ਚੀਜ਼ਾਂ ਅਸੀਂ ਨੇ। ਸ਼ਹਿਰ ਦੀ ਗ੍ਰੀਨ ਬੈਲਟ ਆ, ਅੱਜ ਤੋਂ 1.5 ਸਾਲ ਪਹਿਲੇ ਦੀ ਤਸਵੀਰਾਂ ਕੱਢ ਲਓ ਔਰ ਅੱਜ ਵੇਖ ਲਓ ਗ੍ਰੀਨ ਬੈਲਟਾਂ ਦੇ ਵਿੱਚ ਕੀ ਇਫੈਕਟ ਆਇਆ। ਵੇਖ ਲਓ ਤੁਸੀਂ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਜਿਹੜੇ ਅਸੀਂ ਕੰਮ ਕੀਤੇ ਨੇ। ਅਸੀਂ ਸ਼ਹਿਰ ਦੇ ਜਿਹੜੀਆਂ ਰੋਡਾਂ ਬਣਾਈਆਂ ਨੇ, ਇਹ ਸਾਰੇ ਜ਼ਿਲ੍ਹਾ ਤੋਂ ਡਿਪਟੀ ਕਮਿਸ਼ਨਰ ਦਾ ਨਾ, ਬਿਲਕੁਲ ਸਹੀ, ਅਸੀਂ ਪੁਸ਼ ਕੀਤਾ ਇਹਨਾਂ ਨੂੰ। ਇਹ ਕਾਰਪੋਰੇਸ਼ਨ ਤਾਂ ਪਹਿਲੇ ਹੀ ਸੀ ਨਾ, ਬਿਲਕੁਲ ਸਹੀ। ਇਹ ਸਾਰੀ ਪਲੈਨਿੰਗ ਤਾਂ ਅਸੀਂ ਕਰਨੀ ਹੈ ਕਿ ਮੇਰੇ ਸ਼ਹਿਰ 'ਚ ਕਿਹੜੀ ਰੋਡ ਬਣਨੀ ਚਾਹੀਦੀ, ਉਹ ਤਾਂ ਮੈਂ ਪਲਾਨ ਕਰਕੇ ਦੇਣੀ ਹੈ ਨਾ। ਕਾਰਪੋਰੇਸ਼ਨ ਨੇ ਉਹਦੇ ਤੇ ਪੈਸਾ ਲੈਣਾ ਹੈ। ਜਿਹੜੇ ਪਾਰਕਿੰਗ ਪਲਾਜ਼ੇ ਆ, ਅਸੀਂ 2016 ਦੀ ਤੁਸੀਂ ਗੱਲ ਕੀਤੀ, 2016 ਦੇ ਬਾਅਦ ਜਿਹੜਾ ਵੀ ਡਿਪਟੀ ਕਮਿਸ਼ਨਰ ਆਇਆ, ਠੀਕ ਹੈ, ਉਹਨਾਂ ਨੇ ਇਹੀ ਕਿਹਾ ਕਿ ਇਹ ਪ੍ਰੋਜੈਕਟ ਸ਼ੁਰੂ ਹੋਣ ਲੱਗਾ, ਇਹ ਪ੍ਰੋਜੈਕਟ ਸ਼ੁਰੂ ਹੋਣ ਲੱਗਾ, ਇਹ ਪ੍ਰੋਜੈਕਟ ਸ਼ੁਰੂ ਹੋਣ ਲੱਗਾ, ਲੇਕਿਨ ਹੋ ਨਹੀਂ ਪਾਉਂਦਾ। ਇਹਦੇ ਪਿੱਛੇ ਰੀਜ਼ਨ ਕੀ ਹੈ? ਦੇਖੋ, ਇਸ ਦੇ ਪਿੱਛੇ 2-3 ਰੀਜ਼ਨਾਂ ਹੋ ਸਕਦੀਆਂ ਨੇ। ਨੰਬਰ 1 ਫਾਈਨੈਂਸ਼ੀਅਲ ਪ੍ਰੋਬਲਮਸ ਹੋ ਸਕਦੇ ਨੇ। ਨੰਬਰ 2 ਅਪਰੂਵਲਸ ਦੇ ਇਸ਼ੂਜ਼ ਹੋ ਸਕਦੇ ਨੇ। ਪ੍ਰਾਇੋਰਟੀਜ਼ ਵੀ ਹੋ ਸਕਦੀਆਂ ਨੇ। ਮੈਂ ਸਮਝਦਾ ਕਿ ਸਾਡਾ ਸ਼ਹਿਰ ਦਾ ਇਸ ਟਾਈਮ ਤੋਂ ਜਿਹੜਾ ਸਭ ਤੋਂ ਵੱਡਾ ਕਾਰਪੋਰੇਸ਼ਨ ਦੇ ਹਦੂਦ ਦੇ ਜਿਹੜਾ ਕੰਮ ਹੋਣ ਵਾਲਾ ਉਹ ਹੈ ਕਿ ਸਾਨੂੰ ਪਾਰਕਿੰਗ ਪਲਾਜ਼ਾਸ 5 ਅੰਦਰ ਔਰ ਚਿਨਿਓਟ ਬਾਜ਼ਾਰ ਬਾਹਰ ਵਾਲਾ ਉਹ ਕੰਪਲੀਟ ਕਰਨਾ ਚਾਹੀਦਾ ਵਿਦਿਨ 1 ਈਅਰ। ਔਰ ਉਹ ਕਰੋਗੇ ਤਾਂ ਸਾਡੇ ਸ਼ਹਿਰ ਦੇ ਅੰਦਰ ਜਿਹੜੀ ਕੰਡੀਸ਼ਨ ਹੈ, ਅਸੀਂ ਹੋਰ ਵੀ ਕੰਮ ਕੀਤਾ ਸੀ। ਰੇਲਵੇ ਦੀ ਜਿਹੜੀ ਲੈਂਡ ਪਈ ਹੋਈ ਸਾਹਮਣੇ, ਉਹਦਾ ਵੀ ਪ੍ਰਪੋਜ਼ਲ ਬਣਾ ਕੇ ਨਹੀਂ, ਉਹ ਵੀ ਨਾ ਕਿ 8 ਬਾਜ਼ਾਰ ਬਿਊਟੀਫਿਕੇਸ਼ਨ ਹੋ ਗਈ, ਗੱਡੀਆਂ ਉੱਥੋਂ ਬਾਹਰ ਨਿਕਲ ਗਈਆਂ, ਉੱਥੇ ਹੁਣ ਅੰਦਰ ਗੱਡੀ ਨਹੀਂ ਲੱਗ ਸਕਦੀ, ਮੋਟਰਸਾਈਕਲ ਨਹੀਂ ਲੱਗ ਸਕਦੇ, ਤੇ ਸਾਈਡਾਂ ਦੇ ਉੱਪਰ ਵੈਸੇ ਹੀ ਤੁਹਾਨੂੰ ਪਤਾ ਇੱਕ ਕਬਜ਼ੇ ਮਾਫੀਆ ਜਿਹੜੇ ਆ ਉਹ ਬੈਠੇ ਹੋਏ ਆ। ਤੇ ਜਦੋਂ ਪਾਰਕਿੰਗ ਪਲਾਜ਼ਾ ਦਓਗੇ ਨਹੀਂ ਤੇ ਇਹ ਬਿਊਟੀਫਿਕੇਸ਼ਨ ਕਰ ਦੋਗੇ, ਕਿੱਧਰ ਜਾਣਗੇ ਲੋਕ? 5 ਦੇ ਉੱਤੇ ਤੇ ਟੈਂਡਰ ਹੋ ਗਿਆ। ਠੀਕ ਹੈ, ਮੈਂ ਤੇ ਉਹ ਗੱਲ ਕਰ ਰਿਹਾ ਕਿ ਬਾਏ 5 ਦਾ ਟੈਂਡਰ ਹੋ ਗਿਆ, ਜੀ ਹੋ ਰਿਹਾ ਹੋ ਰਿਹਾ ਪ੍ਰੋਸੈਸ ਹੈ। ਓਕੇ, 5 ਦਾ ਟੈਂਡਰ ਇਨ ਪ੍ਰੋਸੈਸ ਹੈ। ਉਸ ਦੀ ਅਸੀਂ ਸਿਰਫ ਅਪਰੂਵਲ ਹੋਣੀ, ਅਸੀਂ ਕੰਮ ਸ਼ੁਰੂ ਕਰਨਾ ਹੈ। ਠੀਕ ਹੈ, ਉਹ ਫਾਈਨਲ ਸਟੇਜ ਤੇ ਆ ਗਿਆ। ਬੜਾ ਲੰਬਾ ਪ੍ਰੋਸੈਸ ਹੈ। ਇੱਥੋਂ ਤੁਸੀਂ ਲੋਕਲ ਗਵਰਨਮੈਂਟ ਭੇਜੋਗੇ, ਲੋਕਲ ਗਵਰਨਮੈਂਟ P&D ਜਾਏਗਾ, ਮਲਟੀਪਲ ਮੀਟਿੰਗਸ ਉਹਦੇ ਉੱਤੇ ਹੋਈਆਂ ਨੇ। ਇਸ ਬਿਲਡਿੰਗ ਦੀ ਕੀ ਸਟਰੈਂਥ ਹੈ, ਇਹਨੂੰ ਇਸ ਤਰ੍ਹਾਂ ਕਿਸ ਤਰ੍ਹਾਂ ਉਠਾਉਣਾ ਹੈ, ਇਹਦਾ ਬਿਜ਼ਨਸ ਪਲਾਨ ਕੀ ਹੋਏਗਾ, ਉਹ ਅਸੀਂ ਸਾਰਾ ਪੂਰਾ ਜਿਹੜਾ ਪ੍ਰੋਸੈਸ ਹੈ ਉਹ ਤਕਰੀਬਨ ਮੁਕੰਮਲ ਕਰ ਲਿਆ। ਔਰ ਉਹਦੇ ਵਿੱਚ ਆਬਵੀਅਸਲੀ ਟਾਈਮ ਟੇਕਿੰਗ ਹੁੰਦਾ ਹੈ। ਦੇਖੋ, ਹਰ ਪ੍ਰੋਜੈਕਟ ਦੇ ਪਿੱਛੇ ਨਾ ਗਵਰਨਮੈਂਟ ਦੇ ਕੋਲ 40 ਜ਼ਿਲ੍ਹੇ ਨੇ। ਜਦੋਂ ਤੱਕ ਤੁਹਾਡੇ ਕਮਿਸ਼ਨਰ, ਡਿਪਟੀ ਕਮਿਸ਼ਨਰ ਉਹ ਜਾ ਕੇ ਤੁਹਾਡੇ ਵਾਸਤੇ ਲੜਨਗੇ ਨਹੀਂ ਨਾ, ਤੇ ਪ੍ਰੋਜੈਕਟ ਨੂੰ ਅਪਰੂਵ ਕਰਨਾ ਬੜਾ ਮੁਸ਼ਕਿਲ ਹੁੰਦਾ ਹੈ। ਸਮੁੰਦਰੀ ਰੋਡ ਦਾ ਪ੍ਰੋਜੈਕਟ ਅਪਰੂਵ ਕਰਾਇਆ ਸਾਨੂੰ 6 ਮਹੀਨੇ ਲੱਗੇ ਨੇ। ਮੈਂ ਪਿੱਛੇ ਪੋਲੀਟੀਕਲ ਲੀਡਰਸ਼ਿਪ ਸਾਰੇ ਪਿੱਛੇ ਪੈ ਕੇ ਲੜਦੇ ਰਹੇ 6 ਮਹੀਨੇ ਲੜ ਕੇ। ਹੁਣ ਇਹ ਚੱਲ ਰਿਹਾ ਸਾਡਾ ਸ਼ੇਖੂਪੁਰਾ, ਜਿਹੜਾ ਸ਼ੇਖੂਪੁਰਾ ਘਾਟ ਵਾਲੇ ਤੋਂ ਲੈ ਕੇ ਨਿਸ਼ਾਦਾਬਾਦ ਤੱਕ, ਉਹ ਪ੍ਰੋਜੈਕਟ ADP ਦੇ ਵਿੱਚ ਹੈ ਲੇਕਿਨ ਅਪਰੂਵ ਨਹੀਂ ਹੋ ਰਿਹਾ। ਅੱਛਾ, ਫਾਈਨੈਂਸ਼ੀਅਲ ਕੰਸਟ੍ਰੇਂਟਸ ਹੁੰਦੇ ਨੇ। ਉਹ ਅਸੀਂ ਫਾਈਨਲ ਕੱਲ ਵੀ ਬੰਦਾ ਭੇਜ ਕੇ ਪਰਸੋਂ ਉਹ ਹੁਣ ਫਾਈਨਲ ਸਟੇਜ ਤੇ ਲੈ ਕੇ ਆਏ ਆ ਕਿ PDWP ਦੇ ਵਿੱਚ ਉਹ ਅਪਰੂਵਲ ਸਟੇਜ ਤੇ ਆ ਗਿਆ। ਵੇਖੋ, ਬਹੁਤ ਸਾਰੇ ਪ੍ਰੋਬਲਮਸ ਹੁੰਦੇ ਨੇ ਵਿਜ਼ੀਬਲੀ। ਇੱਕ ਟਾਈਮ ਸੀ, ਇਹ ਬੜਾ ਸਮਝਣ ਵਾਲੀ ਗੱਲ ਹੈ। ਇੱਕ ਟਾਈਮ ਤੇ ਡਿਪਟੀ ਕਮਿਸ਼ਨਰ ਦਾ ਆਫਿਸ DCO ਦਾ ਆਫਿਸ ਸੀ, ਜਿਹੜਾ ਡਿਸਟ੍ਰਿਕਟ ਕੋਆਰਡੀਨੇਸ਼ਨ ਆਫਿਸਰ ਸੀ, ਉਹਦੇ ਕੋਲ ਅਕਾਊਂਟ ਫੋਰਸ ਸੀ। ਤਮਾਮ ਡਿਪਾਰਟਮੈਂਟਸ ਦੇ ਫੰਡਸ ਉਸ ਅਕਾਊਂਟ ਫੋਰਸ ਵਿੱਚ ਆਉਂਦੇ ਸਨ। ਉਹਦੇ ਵਿੱਚ ਫਿਰ ਜਿਹੜੀ ADP ਦੀ ਸਕੀਮਾਂ, ਬਾਕੀ ਸਾਰੀਆਂ ਸਕੀਮਾਂ, ਉਹਦੇ ਵਿੱਚ ਜਿਹੜੀ ਸੇਵਿੰਗ ਕਰਨੀ, ਕਿਤੇ ਕੰਮ ਨਹੀਂ ਹੋ ਰਿਹਾ ਉਹ ਨਹੀਂ ਕਰਨਾ, ਕਿਤੇ ਨਵਾਂ ਕੰਮ ਕਰਨਾ ਹੈ, ਇਹ ਉਹ ਜਿਹੜਾ ਕੰਮ ਉਸ ਟਾਈਮ ਹੋਇਆ। ਠੀਕ ਹੈ, ਨਾਓ ਵੀ ਆਰ ਡਿਪੈਂਡੈਂਟ। अब ਹੁਣ ਉਹ ਸਾਡੇ ਕੋਲ ਨਹੀਂ ਹੈ, ਨਹੀਂ ਰਹਿ ਗਿਆ। ਹੁਣ ਮੇਰੇ ਕੋਲ ਜ਼ਿਲ੍ਹਾ ਕੌਂਸਲ ਹੈ, ਰੂਰਲ ਏਰੀਆ ਤੇ ਮੇਰੇ ਕੋਲ ਹੈ, ਉਹਦੇ ਉੱਤੇ ਮੈਂ ਅਪਰੂਵਲ ਲੈ ਕੇ ਕੰਮ ਕਰ ਸਕਦਾ। ਜਿਹੜਾ ਕਾਰਪੋਰੇਸ਼ਨ ਦੇ ਫੰਡਸ ਨੇ ਉਹ ਲਿਮਿਟਡ ਨੇ। ਉਹਦੇ ਵਿੱਚ ਸ਼ਹਿਰ ਦੇ ਅੰਦਰ ਸਿਵਾਏ ਕਾਰਪੋਰੇਸ਼ਨ ਦੇ ਸਾਡੇ ਕੋਲ ਹੋਰ ਕੋਈ ਬਜਟ ਨਹੀਂ ਹੈ। ਤੇ ਕਾਰਪੋਰੇਸ਼ਨ ਨਾਲ ਤੁਸੀਂ ਕਿੰਨਾ ਕਰ ਲੋਗੇ? ਹੁਣ ਅਸੀਂ ਰੋਡਾਂ ਬਣਾਈਆਂ ਨੇ, 5 ਰੋਡਾਂ ਹੋਰ ਸ਼ੁਰੂ ਕਰਨ ਲੱਗੇ ਆ। ਕੋਈ 37 ਰੋਡਾਂ ਦਾ ਹੋਰ ਇੱਕ ਪ੍ਰੋਗਰਾਮ ਹੈ। ਸਟਰੀਟ ਲਾਈਟਾਂ ਠੀਕ ਕੀਤੀਆਂ ਨੇ, ਕੁਝ ਪਾਰਕ ਠੀਕ ਕਰ ਰਹੇ ਆ। ਉਸ ਤੋਂ ਬਾਅਦ ਬਾਕੀ ਉਹ ਐਗਜ਼ੌਸਟ ਨੇ ਤੇ ਫਿਰ ਹੋਰ ਕੋਈ ਪੈਸੇ ਨਹੀਂ। ਫਿਰ ਅਸੀਂ ਗਵਰਨਮੈਂਟ ਦੇ ਕੋਲ ਜਾ ਰਹੇ ਹਾਂ ਕਿ ਸਾਨੂੰ ਇਹ ਡਿਵੈਲਪਮੈਂਟ ਪ੍ਰੋਜੈਕਟ ਦੇ ਦਿਓ, ਕੋਈ ਇਸ ਤਰ੍ਹਾਂ ਦੇ ਦਿਓ। ਉਹਦੇ ਉੱਤੇ ਸਾਡੀ ਇਹ
ਡੇਲੀ ਦੀ ਇੱਕ ਐਫਰਟ ਹੈ ਜਿਹਦੇ ਤੇ ਅਸੀਂ ਚੱਲ ਰਹੇ ਹੁੰਦੇ ਹਾਂ। ਅੱਛਾ ਸਰ, ਤੁਸੀਂ 1.5 ਸਾਲ ਤੋਂ ਡਿਪਟੀ ਕਮਿਸ਼ਨਰ ਫੈਸਲਾਬਾਦ ਹੋ। ਫੈਸਲਾਬਾਦੀਆਂ ਨੇ ਤੁਹਾਨੂੰ ਬੜਾ ਪਿਆਰ ਦਿੱਤਾ ਤੇ ਤੁਸੀਂ ਫੈਸਲਾਬਾਦ ਇੱਕ ਤੋਹਫਾ ਆਉਣ ਲੱਗਾ ਸੀ ਜਿਹੜਾ ਸਭ ਤੋਂ ਵੱਡਾ ਸੀ, ਮੈਟਰੋ ਦਾ, ਤੁਸੀਂ ਉਹ ਬੰਦ ਕਰਵਾਤਾ। ਐਡੀ ਕਿਹੜੀ ਸਾਡੇ ਨਾਲ ਕਿਹੜੀ ਐਸੀ ਗੁਸਤਾਖੀ ਹੋ ਗਈ ਸੀ ਫੈਸਲਾਬਾਦੀਆਂ ਕੋਲੋਂ ਕਿ ਐਡਾ ਵੱਡਾ ਮਨਸੂਬਾ ਹੀ ਤੁਸੀਂ ਬੰਦ ਕਰਵਾਤਾ? ਦੇਖੋ, 3 ਤਰ੍ਹਾਂ ਦੇ ਪ੍ਰੋਜੈਕਟ ਹੁੰਦੇ ਨੇ। ਇੱਕ ਪ੍ਰੋਜੈਕਟ ਹੈ ਜਿਹੜਾ ਤੁਹਾਡਾ ADP ਦੇ ਵਿੱਚ ਆ ਗਿਆ। ਇੱਕ ਪ੍ਰੋਜੈਕਟ ਹੈ ਜਿਹੜੀ ਗਵਰਨਮੈਂਟ ਦੀ ਪ੍ਰਾਇੋਰਟੀਜ਼ ਨੇ। ਕੁਝ ਪ੍ਰੋਜੈਕਟ ਹੁੰਦੇ ਨੇ ਛੋਟੇ ਮੋਟੇ ਜਿਹੜੇ ਅਸੀਂ ਆਪਣੇ ਤੌਰ ਤੇ ਕਰ ਸਕਦੇ ਹਾਂ। ਅਗਰ ਕੋਈ ਬੰਦਾ ਇਹ ਸਮਝਦਾ ਕਿ 80 ਅਰਬ ਦਾ ਪ੍ਰੋਜੈਕਟ ਡਿਪਟੀ ਕਮਿਸ਼ਨਰ ਨੇ ਅਪਰੂਵ ਕਰਨਾ ਔਰ ਉਹਨੂੰ ਖਤਮ ਕਰਨਾ, ਤਾਂ ਮੇਰਾ ਖਿਆਲ ਹੈ ਫਿਰ ਤੇ ਗੱਲ ਹੀ ਖਤਮ ਹੋ ਗਈ ਨਾ। ਸਰ ਲਾਲਾ ਨਾਲ ਤਾਂ ਇਹੀ ਪਈ ਹੋਈ ਹੈ ਕਿ ਤੁਸੀਂ ਬੰਦ ਕਰਾਇਆ, ਤੁਸੀਂ ਬੰਦ ਕਰਾਇਆ। ਵੇਖੋ, ਮੈਂ ਨਹੀਂ, ਇਹ ਕੋਈ ਬੰਦ ਨਾ ਉਹਨੂੰ ਕੋਈ ਬੰਦ ਕਰਾ ਸਕਦਾ ਤੇ ਨਾ ਉਹਨੂੰ ਕੋਈ ਚਲਾ ਸਕਦਾ। ਉਹਦੇ ਵਿੱਚ ਫਾਈਨਲ ਗੱਲ ਇਹ ਹੈ ਕਿ ਗਵਰਨਮੈਂਟ ਦਾ ਪ੍ਰੋਜੈਕਟ ਹੈ, CM ਸਾਹਿਬ ਦਾ ਪ੍ਰੋਜੈਕਟ ਹੈ। ਉਹ ਪ੍ਰੋਜੈਕਟ ਜ਼ਰੂਰਤ ਸੀ ਤੇ ਉਹਦੀ ਫਿਜ਼ੀਬਿਲਿਟੀ ਬਣੀ। ਉਹਦੀ ਫਿਜ਼ੀਬਿਲਿਟੀ ਮੇਰੇ ਆਉਣ ਤੋਂ ਪਹਿਲੇ ਦੀ ਬਣੀ ਹੋਈ ਹੈ ਔਰ ਬਹੁਤ ਪਹਿਲੇ ਦੀ ਬਣੀ ਹੋਈ ਹੈ ਕਿ ਇੱਥੇ ਮੈਟਰੋ ਚੱਲਣੀ ਚਾਹੀਦੀ ਹੈ। ਉਹ ਨਹੀਂ ਅਗਰ ਹੋਏਗਾ, ਮੇਰੇ ਅੱਜ ਦੀ ਖਬਰ ਹੈ ਕਿ ਤੁਸੀਂ ਚਲੇ ਜਾਓ ਅਗਰ 에ਅਰਪੋਰਟ ਤੇ, ਕੰਟਰੈਕਟਰ ਮੋਬਿਲਾਈਜ਼ਡ ਹੈ, ਮਸ਼ੀਨਰੀ ਆ ਚੁੱਕੀ ਹੈ, ਕੈਂਪਸ ਐਸਟੈਬਲਿਸ਼ ਨੇ। ਨਹੀਂ, ਮੈਟਰੋ ਬਣਨ ਲੱਗੀ ਹੈ। ਨਹੀਂ, ਮੈਂ ਇਹ ਤੋਂ ਗੱਲ ਕਰ ਰਿਹਾ ਨਾ। ਮੇਰੀ ਇੱਕ ਕੁਐਸਚਨ ਹੈ, ਮੇਰਾ ਇਹ ਤੁਹਾਨੂੰ ਆਨਸਰ ਹੈ ਕਿ ਅੱਜ ਤੁਸੀਂ ਜਾ ਕੇ ਉੱਥੇ ਵੀ ਵੇਖ ਲਓ ਔਰ ਮੱਕੂਆਨ ਵਾਲੀ ਸਾਈਡ ਤੇ ਜਾ, ਦੋਵਾਂ ਸਾਈਡਾਂ ਤੇ ਤੁਹਾਡੇ ਕੰਟਰੈਕਟਰ ਜਿਹੜਾ ਆਇਆ ਹੋਇਆ, ਠੀਕ ਹੈ, FW ਨੇ ਕੰਮ ਕਰਨਾ ਹੈ। ਕੈਂਪ ਉਹਦਾ ਇਸਟੈਬਲਿਸ਼ ਹੋ ਚੁੱਕਾ ਹੈ ਔਰ ਤੇ ਸਾਰਾ ਕੰਮ ਜਿਹੜਾ ਹੈ ਉਹਦੇ ਆ ਰੈਡੀ। ਠੀਕ ਹੋ ਗਿਆ। ਡਿਪਟੀ ਕਮਿਸ਼ਨਰ ਜਿਹੜੇ 100 ਅਰਬ ਦੇ ਜਾਂ 200 ਅਰਬ ਦੇ ਪ੍ਰੋਜੈਕਟ ਹੁੰਦੇ ਨੇ ਨਾ, ਉਹਨੂੰ ਨਾ ਤੇ ਡਿਪਟੀ ਕਮਿਸ਼ਨਰ ਖਤਮ ਕਰ ਸਕਦਾ, ਨਾ ਕਿਸੇ ਡਿਪਟੀ ਕਮਿਸ਼ਨਰ ਦਾ ਇਖਤਿਆਰ ਹੈ। ਠੀਕ ਹੈ। ਨਾ ਹੀ ਅਸੀਂ ਇਹ ਕੀਤਾ ਹੈ। ਅਸੀਂ ਨਹੀਂ ਕੀਤਾ। ਨਾ, ਇਹ ਗਵਰਨਮੈਂਟ ਦਾ ਇਖਤਿਆਰ ਹੈ। ਗਵਰਨਮੈਂਟ ਡਿਪਟੀ ਕਮਿਸ਼ਨਰ ਤੇ ਇੱਕ ਹੋ ਸਕਦਾ ਹੈ। ਗਵਰਨਮੈਂਟ ਦਾ ਇਖਤਿਆਰ ਹੈ ਕਿ ਉਹਨੇ ਪ੍ਰੋਜੈਕਟ ਕਰਨਾ ਹੈ ਜਾਂ ਨਹੀਂ ਕਰਨਾ। ਜਿਸ ਟਾਈਮ ਸਾਨੂੰ ਗੋ ਅਹੈਡ ਮਿਲਣਾ ਹੈ, ਅਸੀਂ ਜਨਾਬ ਸਾਰੇ ਐਕਸੀਵੇਟਰ ਜਿਹੜੇ ਉੱਥੇ ਖੜੇ ਨੇ ਉਹ ਅਸੀਂ ਲਾ ਦੇਣੇ ਨੇ, 5 ਮਿੰਟ ਹੀ ਲਾ ਦੇਣੇ ਨੇ। ਤੇ ਅਸੀਂ ਉਸ ਦਾ ਇੰਤਜ਼ਾਰ ਕਰ ਰਹੇ ਹਾਂ। ਟਰਾਂਸਪੋਰਟ ਡਿਪਾਰਟਮੈਂਟ ਇਹਦਾ ਮੇਨ ਜਿਹੜਾ ਹੈ ਰਿਸਪੌਂਸਿਬਲ ਹੈ ਔਰ ਇਸ ਦੀ ਅਥਾਰਟੀ ਜਿਹੜੀ ਹੈ ਉਹ ਕੈਬਨਿਟ ਹੈ ਔਰ ਚੀਫ ਮਿਨਿਸਟਰ ਸਾਹਿਬਾਨ ਨੇ। ਅਸੀਂ ਉਹਨਾਂ ਨੂੰ ਦਿਨ 2 ਦਫਾ ਕਾਲ ਕਰਦੇ ਹਾਂ ਟਰਾਂਸਪੋਰਟ ਡਿਪਾਰਟਮੈਂਟ ਨੂੰ ਕਿ ਜੀ ਸਾਡੇ ਵਾਸਤੇ ਕੀ ਹੁਕਮ ਹੈ, ਦੱਸੋ ਅਸੀਂ ਕੀ ਕਰਨਾ, ਅਸੀਂ ਤਿਆਰ ਹਾਂ। ਉਹ ਕਹਿੰਦੇ ਨੇ ਅਸੀਂ 1 ਦਿਨ ਸਾਨੂੰ ਦੇ ਦਿਓ। ਤਾਂ ਉਮੀਦ ਹੈ 2-4 ਦਿਨਾਂ 'ਚ ਇਹਦਾ ਪਤਾ ਚੱਲ ਜਾਏਗਾ। ਸਾਰਾ ਕੁਝ ਸਾਡੀ ਤਰਫੋਂ ਰੈਡੀ ਹੈ। ਅਸੀਂ ਲੈਂਡ ਐਕੁਜੀਸ਼ਨ ਵੀਕ ਦਾ ਪ੍ਰੋਸੈਸ ਕਰ ਲਿਆ ਹੈ। ਅਗਰ ਡਿਪਟੀ ਕਮਿਸ਼ਨਰ ਨੇ ਪ੍ਰੋਜੈਕਟ, ਪਹਿਲੀ ਗੱਲ ਤਾਂ ਕਿ ਕੋਈ ਵੀ ਡਿਪਟੀ ਕਮਿਸ਼ਨਰ ਪ੍ਰੋਜੈਕਟ CM ਦੇ ਨਹੀਂ ਰੋਕ ਸਕਦਾ। ਠੀਕ ਹੋ ਗਿਆ। ਦੂਸਰਾ ਹੈ ਕਿ ਅਸੀਂ ਤਾਂ ਲੈਂਡ ਐਕੁਜੀਸ਼ਨ ਵੀ ਕਰ ਲਈ, ਉਹਨਾਂ ਨੂੰ ਜਗ੍ਹਾ ਵੀ ਦੇ ਦਿੱਤੀ ਹੈ। ਜਿਹੜੇ ਕੈਂਪਸ ਇਸਟੈਬਲਿਸ਼ਡ ਹੋਏ ਨੇ ਕੰਟਰੈਕਟਰ ਦੇ, ਉਹ ਮੈਂ ਹੀ ਕਰਾਏ ਨੇ ਨਾ। ਤੇ ਗਵਰਨਮੈਂਟ ਕਹੇਗੀ ਕਿ ਅੱਜ ਐਕਸੀਵੇਟਰ ਲਾ ਦਿਓ ਤੇ ਅਸੀਂ ਲਾ ਦੇਵਾਂਗੇ। ਤੇ ਜੇ ਗਵਰਨਮੈਂਟ ਕਹੇਗੀ ਕਿ ਇਹ ਨਹੀਂ ਕਰਨਾ ਜਾਂ ਜੋ ਵੀ ਉਹਦੇ ਵਿੱਚ ਡਿਲੇ ਹੈ, ਅਸੀਂ ਉਹਦਾ ਇੰਤਜ਼ਾਰ ਕਰਾਂਗੇ। ਜੋ ਵੀ ਹੁਕਮ ਆਉਂਦਾ ਉਹਦੇ ਮੁਤਾਬਿਕ ਇਨਸ਼ਾਅੱਲਾ ਚੱਲਾਂਗੇ। ਲੇਕਿਨ ਫਿਲਹਾਲ ਇਹ ਸਭ ਗਲਤ ਗੱਲ ਹੈ, ਸਭ ਝੂਠ ਹੈ ਕਿ ਕੋਈ ਪ੍ਰੋਜੈਕਟ ਜਿਹੜਾ ਮੈਟਰੋ ਦਾ ਖਤਮ ਹੋ ਗਿਆ। ਬਹੁਤ ਸ਼ੁਕਰੀਆ ਕੈਪਟਨ ਰਿਟਾਇਰ ਨਦੀਮ ਨਾਸਰ ਸਾਹਿਬ ਕਿ ਤੁਸੀਂ ਸਾਡੇ ਨਾਲ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਕਿ ਫੈਸਲਾਬਾਦ ਦੇ ਵਿੱਚ ਕਿਹੜੇ ਨਵੇਂ ਪ੍ਰੋਜੈਕਟ ਆ ਰਹੇ ਆ, ਕਿਹੜੇ ਨਹੀਂ ਆ ਰਹੇ। ਜਿਹੜੀ ਸੋਸ਼ਲ ਮੀਡੀਆ ਤੇ ਲਾਲਾ ਪਈ ਸੀ ਕਿ ਜਨਾਬ ਮੈਟਰੋ ਦਾ ਮਨਸੂਬਾ ਜਿਹੜਾ ਉਹ ਡਿਪਟੀ ਕਮਿਸ਼ਨਰ ਫੈਸਲਾਬਾਦ ਨੇ ਖ਼ਤਮ ਕਰ ਦਿੱਤਾ ਵਾ, ਉਹ ਵੀ ਤੁਸੀਂ ਗੱਲ ਸੁਣ ਲਈ ਹੈ। ਬਹੁਤ ਜਲਦ ਫੈਸਲਾਬਾਦ ਦੇ ਵਿੱਚ ਮੈਟਰੋ ਬਣਨ ਜਾ ਰਹੀ ਆ ਤੇ ਆਪਾਂ ਸਾਰੇ ਉੱਤੇ ਝੂਟੇ ਮਾਈਆਂ ਕਰਾਂਗੇ।